अज आखा वारिस शाह नूं किते कबरां विचों बोल ते अज किताब इश्क दा कोई अगला वर्का फोल। एक रोई सी धी पंजाब दी तू लिख लिख मारे वैन। अज लखां धीआं रोंदियां तेनू वारिस शाह नूं कहण उठ दर्दमंदां दिया दर्दिया ते तक अपना पंजाब। अज बेले लाशां विछियां ते लहू दी भरी चनाब। अज सभे कैदो बन गए हुस्न इश्क दे चोर। हुण कित्थों लियावां लब के वारिस शाह एक होर। बरब्बे काबा ये न्यूज सुनकर आंखें छम छम बरसने लगी, क्योंकि खुद भी बहनों को ब्याह कर ससुराल रुखसत किया है। खबर यह है कि ससुरालियों ने बहू को, जो 6 माह की हामला थी, सर पर कैंचियां मार मार के कत्ल कर दिया। जब उसे हॉस्पिटल लाया गया तो डॉक्टर्स की भी उसकी हालत देखकर चीखें निकल गई कि ये किस किस्म के लोग थे। क्या ये इंसान थे? ये दरिंदा सिफ्त लोग होते हैं। मेरी तमाम वालिदैन से गुजारिश है, भाइयों से गुजारिश है कि बहनों को ब्याह देने के बाद, बेटियों को ब्याह देने के बाद जहां ये कहते हो कि बेटा अपने ससुरालियों की और खामद की इज्जत करना, वहां साथ में ये भी नसीहत किया करें कि बेटा तुम्हें एक इंसान के साथ ब्याह रहे हैं, कल को ये अगर जानवर या दरिंदा बन जाए तो एक लम्हे का तवक्कुफ किए बगैर हमारे पास चले आना। अगर हमने तुम्हें इतने साल मेहनत करके रोटी खिला ली है, पढ़ाया लिखाया है, तो बेटा आइंदा भी मेहनत करके सूखी रोटी पर गुजारा कर लेंगे। तुम वापस चली आओ, इन दरिंदों के साथ जिंदगी मत गुजारो। और मेरी सो कॉल्ड अरबाब इख्तियार से भी गुजारिश है, अब तो गुजारिश करते भी शर्म आती है, अगर अल्लाह ने आपको इख्तियार दिया है तो ऐसे दरिंदों को सरेआम चौक में लटका कर ऐसी इबरतनाक सजा दी जाए कि आइंदा फिर कोई ऐसी जुर्रत ना कर सके। कोई ऐसा कानून पास कर जाए, कोई ऐसी करारदाद पास कर जाए अपने होते हुए कि आज के बाद जो भी बहन बेटियों की इज्जत उनकी जिंदगियों के साथ खेलेगा, उसकी सजा सरेआम चौक में इबरतनाक होगी। और इस वाक़े पर भी मेरी अरबाब इख्तियार से गुजारिश है कि तमाम मुल्ज़िमों को, मुजरिमों को कैफरे किरदार तक पहुंचाया जाए, ताकि तमाम दरिंदे ये देख लें कि अब सजाएं बहुत सख्त हो गई हैं। ਅੱਛਾ, ਮੈਂ ਨਾ ਮਾੜੇ ਘਰ ਦੀਆਂ ਨੂੰਹਾਂ ਦਾ ਇਲਾਜ ਕਰਨ ਦਾ ਹੱਲ ਲੱਭ ਲਿਆ ਵੀ ਸੱਸਾਂ ਨੂੰ ਚਾਹੀਦਾ ਜਿਹੜੀ ਹੋਵੇ ਨਾ ਮਾੜੇ ਘਰ ਦੀ ਨੂੰਹ, ਉਹ ਕੋ ਸਾਰੀ ਦਿਹਾੜੀ ਤੇ ਕਰਾਉਣ ਕੰਮ, ਤੇ ਉਹਦੀ ਗੱਲ ਵੀ ਕੋਈ ਨਾ ਮੰਨਣ, ਤੇ ਉਹਨੂੰ ਜੇ ਕਿਤੇ ਜਾਣ ਆਣ ਤੇ ਲੈ ਕੇ ਵੀ ਨਾ ਜਾਓ। ਤੇ ਜਿਹੜੀ ਤਕੜੇ ਘਰ ਦੀ ਹੋਵੇ ਨਾ, ਜਿੱਥੋਂ ਪਿੱਛੋਂ ਛਿੱਤਰ ਨਜ਼ਰ ਆਉਂਦਾ ਹੋਵੇ, ਉਹਦੀ ਗੱਲ ਵੀ ਹਰ ਇੱਕ ਮੰਨੋ। ਤੇ ਜੇ ਕਿਤੇ ਰਿਸ਼ਤਾ ਰੁਸ਼ਤਾ ਦੇਖਣ ਜਾਓ ਤੇ ਉਹਨੂੰ ਨਾਲ ਵੀ ਲੈ ਕੇ ਜਾਓ, ਤੇ ਉਹ ਕੋ ਕੰਮ ਕੁਮ ਵੀ ਘੱਟ ਕਰਾਓ। ਤੇ ਮਾੜੇ ਘਰ ਦੀ ਜਿਹੜੀ ਆ ਉਹਦੀ ਜਿੰਨੀ ਮੰਜ ਕੱਢ ਹੁੰਦੀ ਕੱਢੋ, ਕਿਉਂਕਿ ਉਹਨੇ ਤੇ ਆਪੀ ਪਿੱਛੇ ਆਪਣੇ ਗਰੀਬ ਬਾਪ ਨੂੰ ਦੇਖ ਕੇ ਤੁਹਾਡੀਆਂ ਸੁਣੀ ਜਾਣੀਆਂ, ਤੁਹਾਨੂੰ ਕੁਝ ਕਹਿਣਾ ਹੀ ਨਹੀਂ ਹੈਂ। ਵੀ ਜਿਹੜੀਆਂ ਇਹ ਸੱਸਾਂ ਇੱਦਾਂ ਦਾ ਕੰਮ ਕਰਦੀਆਂ ਹੈ ਨਾ, ਇਹ ਤੇ ਜੰਮਦੀਆਂ ਹੀ ਸੱਸਾਂ ਬਣੀਆਂ ਸੀਗੀਆਂ, ਇਹ ਨੂੰਹਾਂ ਰਹੀਆਂ ਹੀ ਨਹੀਂ ਕਿਸੇ ਦੌਰ ਦੇ ਵਿੱਚ। ਤੇ ਇਹਨਾਂ ਦੀਆਂ ਜਿਹੜੀਆਂ ਧੀਆਂ ਇਹ ਵੀ ਜਾਂਦੀਆਂ ਹੀ ਅੱਗੇ ਸੱਸਾਂ ਬਣ ਜਾਣੀਆਂ। ਇਹ ਸਮਝਦੇ ਤੁਸੀਂ ਗਏ ਹੋਣੇ ਵੀ ਮੈਂ ਇਸ ਗੱਲ 'ਤੇ ਇੰਨਾ ਜ਼ੋਰ ਕਾਹਤੋਂ ਦੇਣ ਦਿਆਂ ਪਿਆ। ਤਾਂ ਕਈ ਬੰਦੇ ਮੈਨੂੰ ਕਹਿੰਦੇ ਆ ਕਿ ਤੈਨੂੰ ਸਾਰੀਆਂ ਗੱਲਾਂ ਦਾ ਕਿੱਦਾਂ ਪਤਾ, ਤੂੰ ਸਾਰੀਆਂ ਘਰਾਂ ਦੀਆਂ ਗੱਲਾਂ ਕਰਦਾ ਰਹਿੰਦਾ। ਭਾਈ ਮੈਂ ਭੇਤੀ ਆ, ਉਹ ਭੇਤੀ ਤੋਂ ਗੱਲ ਯਾਦ ਆਈ, ਕੋਈ ਬੰਦਾ ਤੇ 4 ਕੁ ਪ੍ਰਾਹੁਣੇ ਘਰੇ ਆਏ, ਉਹਨਾਂ 'ਚ ਬੈਠਾ ਫਰਾਂ ਛੱਡਦਾ ਪਿਆ, ਆਖੇ ਮੈਨੂੰ ਮੁਲਕ ਦਾ ਕਿਤੇ ਵਜ਼ੀਰ ਆਜ਼ਮ ਬਣਾ ਦੇਣ ਹੈ ਨਾ, ਤੇ ਮੈਂ ਮੁਲਕ ਦੇ ਹਾਲਾਤ ਬਦਲ ਦੇਵਾਂ। ਹੁਣ ਉਹ ਬੁੜੀ ਘਰ ਦੀ ਭੇਤੀ ਸੀਗੀ, ਉਹਨੂੰ ਉਹਦੀਆਂ ਗੱਲਾਂ ਨਾ ਚੰਗੀਆਂ ਲੱਗਣ, ਉਹਨੇ ਉੱਤੇ ਥੱਲੇ ਦੇਖ ਕੇ ਕਹਿੰਦੀ ਵੀ ਚੋਰੀ ਸਾਹਿਬ ਮੁਲਕ ਦੇ ਹਾਲਾਤ ਫੇਰ ਬਦਲ ਲਿਓ, ਸਲਵਾਰ ਪੁੱਠੀ ਪਾਈ ਫਿਰਦੇ ਇਹਦੇ ਬਦਲਿਓ। ਅੱਛਾ, ਹਿਸਾਬ ਲਾ ਵੀ ਆ ਵੱਡੇ ਭਰਾ ਨੂੰ ਜਿਹੜਾ ਜ਼ਿੰਦਗੀ 'ਚ ਜੋਤ ਫਿਰਦਾ ਹੈ ਨਾ, ਵੀ ਉਹ ਸਾਰਿਆਂ ਨਾਲ ਪਹਿਲੇ ਜਵਾਨ ਹੋ ਜਾਂਦਾ, ਤੇ ਉਹਦਾ ਰਿਸ਼ਤਾ ਰੁਸ਼ਤਾ ਦੇਖਦੇ ਆ, ਰਿਸ਼ਤਾ ਨਹੀਂ ਲੱਭਦਾ, ਆਖੇ ਮਕਾਨ ਨਹੀਂ ਸਿੱਧੇ ਹੈਗੇ, ਤੇ ਉਹ ਵਿਚਾਰਾ ਮਕਾਨ ਸਿੱਧੇ ਕਰਨ ਲੱਗ ਪੈਂਦਾ ਜਦ ਨੂੰ 40 ਕੁ ਸਾਲ ਉਮਰ ਹੋ ਜਾਂਦੀ, ਉਦੋਂ ਜਾ ਕੇ ਉਹਦਾ ਵਿਆਹ ਕਰਦੇ ਆ, ਤੇ ਜਦ ਨੂੰ ਛੋਟੇ ਜਵਾਨ ਹੋ ਜਾਂਦੇ ਫਿਰ ਉਹ ਛੋਟਿਆਂ ਦੇ ਵਿਆਹ ਦਾ ਸੋਚਣ ਲੱਗ ਪੈਂਦਾ ਹੈ। ਤੇ ਉਹ ਬੁੱਢੀ ਉਹਨੂੰ ਕਹਿੰਦੀ ਵੀ ਇਹ ਕੀ ਤੂੰ ਕਰਦਾ ਪਿਆ, ਉਹ ਬੁੱਢੀ ਦੀ ਵੀ ਨਹੀਂ ਉਦੋਂ ਮੰਨਦਾ ਵੀ ਛੋਟੇ ਭਰਾ ਵਾ ਮੇਰੇ, ਤੇ ਉਹ ਛੋਟਿਆਂ ਦਾ ਵਿਆਹ ਹੁੰਦਾ, ਆਪਣੀਆਂ ਛੰਮਾਂ ਛੱਲੋਂ ਲੈ ਕੇ ਤੇ ਸਾਈਡ ਤੇ ਹੋ ਜਾਂਦੇ ਆ, ਤੇ ਜਦ ਨੂੰ ਵੱਡੇ ਭਰਾ ਦਾ ਉੱਦਾਂ ਹੀ ਬਾਜਾ ਵੱਜ ਜਾਂਦਾ, ਉਹ ਫਿਰ ਰਹਿ ਜਾਂਦਾ ਵਿਚਾਰਾ ਬੁੱਢੀ ਦੀਆਂ ਝਿੜਕਾਂ ਜੋਗਾ। ਉਹ ਬੁੱਢੀ ਹਰ ਟਾਈਮ ਉਹਨੂੰ ਫਿਰ ਝਿੜਕਾਂ ਮਾਰੀ ਰੱਖਦੀ ਹੈ। ਜਿੱਦਾਂ ਕੋਈ ਬੰਦਾ ਸੀਗਾ ਤੇ ਅੱਧਾ ਹੀ ਬੁੱਢੀ ਤੋਂ ਆਪਣੀ ਤੋਂ ਅੱਕਿਆ, ਤੇ ਦੁਪਹਿਰ ਨੂੰ ਨਿਕਲਿਆ ਜਾ ਕੇ ਕਿਤੇ ਨਾ ਪੁਰਾਣੇ ਬੋਰ ਥੱਲੇ ਲੰਮਾ ਪੈ ਗਿਆ, ਉੱਥੇ ਜਿੰਨ ਆ ਗਿਆ। ਜਿੰਨ ਆ ਕਹਿੰਦਾ ਵੀ ਤੇਰਾ ਮੈਂ ਨਾ ਇੱਕ ਕੰਮ ਕੋਈ ਕਰ ਸਕਦਾ ਦੱਸ। ਉਹ ਬੜਾ ਖੁਸ਼ ਹੋਇਆ, ਕਹਿੰਦਾ ਵੀ ਜਿੰਨਾ ਕੋਈ ਵੱਡਾ ਹੀ ਕੰਮ ਕਹਿੰਦਾ, ਕਹਿੰਦਾ ਵੀ ਮੇਰੇ ਘਰ ਤੋਂ ਹੁਣ ਯਾਰ ਅਮਰੀਕਾ ਤੱਕ ਕਿਤੇ ਸੜਕ ਬਣਾ ਦੇਵੇ ਨਾ, ਤੇ ਕਿਆ ਬਾਤਾਂ। ਕਹਿੰਦਾ ਨਾ ਬਾਬਾ ਇਹ ਕੰਮ ਬਹੁਤ ਔਖਾ, ਕੋਈ ਹੋਰ ਦੱਸ। ਕਹਿੰਦਾ ਵੀ ਚੱਲ ਫਿਰ ਮੇਰੀ ਬੁੱਢੀ ਨੂੰ ਫਰਮਾ ਬਰਦਾਰ ਬਣਾ ਦੇ ਮੇਰਾ। ਜਿੰਨ ਅੱਗੋਂ ਬਣਾ ਸਵਾਰ ਕਹਿੰਦੇ ਸਾਡੇ ਮੁਲਕ ਦੇ ਹੈ ਨਾ ਹੁਕਮਰਾਨ ਚੋਰ ਆ, ਪਰ ਮੈਂ ਕਹਿੰਦਾ ਵੀ
ਮਾਫੀ ਕਿਹੜਾ ਦਿੰਦਾ ਉਹ ਵੀ ਦੱਸ ਦਿਓ। ਹੈਂ। ਹੁਕਮਰਾਨ ਤੇ ਇੱਕ ਸਾਈਡ ਤੇਰੇ, ਆਵਾਮ ਕਿਹੜੀ ਮਾਫੀ ਦਿੰਦੀ? ਲਾ ਮਸਜਿਦ ਨੂੰ ਮਾਫੀ ਨਹੀਂ ਦਿੰਦੀ। ਉਹ ਮਸਜਿਦ ਦੇ ਵਿੱਚ ਇੱਥੇ ਇੱਕ ਬੰਦਾ ਸਾਡੇ ਵਿਚਾਰਾ ਮੁਸਾਫਰ ਦੁਪਹਿਰ ਨੂੰ ਜ਼ੋਰ ਦੀ ਨਮਾਜ਼ ਪੜ੍ਹਨ ਆਇਆ, ਉਹਨੇ ਨਹਾਣ ਵੜਿਆ ਤੇ ਸਲਵਾਰ ਲਾ ਕੇ ਬੂਹੇ ਤੇ ਰੱਖੀ, ਬਾਹਰੋਂ ਕਿਸੇ ਨੇ ਜਿੱਪ 'ਚੋਂ 10-15 ਹਜ਼ਾਰ ਰੁਪਈਆ ਉਹਦਾ ਕੱਢਿਆ ਤੇ ਗਾਂਹ ਗਿਆ। ਆ ਮਸਜਿਦਾਂ ਦੇ ਵਿੱਚ ਜਲਸੇ ਹੁੰਦੇ ਵੀ ਉੱਥੇ ਕੋਈ ਦੀਨ ਦੀ ਗੱਲ ਲੱਭੂਗੀ, ਜਾਂ ਉੱਥੇ ਜੁੱਤੀ ਦੀ ਰਖਵਾਲੀ ਕਰ ਲਓ ਜਾਂ ਅੱਗੇ ਜਾ ਕੇ ਦੀਨ ਦੀ ਗੱਲ ਸੁਣ ਲਓ। ਜੇ ਅੱਗੇ ਜਾ ਕੇ ਬੈਠੋ ਕੋਈ ਗੱਲ ਤਾਂ ਦੀਨ ਦੀ ਲੱਭ ਜਾਂਦੀ, ਪਰ ਪਿੱਛੇ ਆਈਏ ਫਿਰ ਜੁੱਤੀ ਨਹੀਂ ਲੱਭਦੀ। ਲੈ ਮਸਜਿਦ ਦੇ ਵਿੱਚ ਤੂੰ ਨਵੀਂ ਜੁੱਤੀ ਪਾ ਕੇ ਨਮਾਜ਼ ਪੜ੍ਹਨ ਚੱਲ ਜਾ, ਵਾਪਸੀ ਤੇ ਤੈਨੂੰ ਨੰਗੀ ਪੈਰੀ ਆਉਣਾ ਪਊਗਾ। ਇਹ ਮੁਸਲਮਾਨ ਆ ਅਸੀਂ। ਲੈ ਇੱਕ ਜਗ੍ਹਾ ਤੇ ਉਹ ਤੋਂ ਵੀ ਅਖੀਰ ਹੋ ਗਈ, ਉਹ ਬੰਦਾ ਇੱਕ ਅੱਧਾ ਹੀ ਨਹਾਣ